ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਫੌਜੀ ਮੁਖੀ ਵੱਲੋਂ ਸਾਊਦੀ ਅਰੇਬੀਆ ਅਤੇ UAE ਦਾ 6 ਰੋਜ਼ਾ ਦੌਰਾ ਸ਼ੁਰੂ ਹੋ ਗਿਆ ਹੈ। ਇਹ ਵਿਊਅਰਸ ਪਹਿਲੀ ਵਾਰ ਹੈ ਕਿ ਕੋਈ ਫੌਜੀ ਮੁਖੀ ਜਾ ਰਿਹਾ ਹੈ। ਸੋ ਪ੍ਰਧਾਨ ਮੰਤਰੀ ਮੋਦੀ ਨੇ ਕਤਰ ਦੇਸ਼ ਦੇ ਮੁਖੀ ਅਮੀਰ ਸ਼ੇਖ ਨਾਲ ਗੱਲਬਾਤ ਕੀਤੀ ਹੈ। ਭਾਰਤ ਵੱਲੋਂ ਕਤਰ ਨਾਲ ਆਰਥਿਕ ਸਾਂਝਾ ਨੇ ਉਹ ਵਧਾਈਆਂ ਜਾ ਰਹੀਆਂ ਨੇ। ਵਿਊਅਰਸ ਸੋ ਕਿੰਨੀ ਸ਼ਰਮ ਦੀ ਗੱਲ ਹੈ ਕਿ ਭਾਰਤ ਵਿੱਚ 200 ਮਿਲੀਅਨ ਮੁਸਲਮਾਨਾਂ ਨਾਲ ਹੋ ਰਹੇ ਜ਼ੁਲਮ ਅਤੇ ਕਸ਼ਮੀਰੀਆਂ ਦੇ ਖੋਏ ਗਏ ਜਿਹੜੇ ਮੁੱਢਲੇ ਹੱਕਾਂ ਅਤੇ ਉਹਨਾਂ ਤੇ ਕੀਤੇ ਜਾ ਰਹੇ ਜ਼ੁਲਮੋ ਸਤਮ ਦੇ ਬਾਵਜੂਦ ਇਹ ਅਰਬ ਮੁਲਕ ਭਾਰਤ ਨਾਲ ਜੱਫੀਆਂ ਪਾ ਰਹੇ ਨੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦਿਨਾਂ 'ਚ ਜਦੋਂ OIC ਦੀ ਮੀਟਿੰਗ ਦੇ ਵਿੱਚ ਕਸ਼ਮੀਰ ਦੇ ਮੁੱਦੇ ਦੇ ਉੱਤੇ ਇੱਕ ਜਿਹੜਾ ਐਵੇਂ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਰੈਜ਼ੋਲੂਸ਼ਨ ਆਇਆ ਕਿ ਜੀ ਇਹ ਫੈਸਲਾ ਇਵੇਂ ਹੋਏ, UN ਥੱਲੇ ਹੋਏ, ਤੇ ਮੈਂ ਉਸ ਨੂੰ ਈਵਨ ਖਬਰ ਦੇ ਵਿੱਚ ਵੀ ਨਹੀਂ ਡਿਸਕਸ ਕੀਤਾ। ਸਾਡੇ ਕੁਝ ਵੀਰਾਂ ਨੇ ਲਿਖਿਆ ਵੀ, ਤੇ ਮੈਂ ਹੁਣ ਅੱਜ ਜਵਾਬ ਉਹਦਾ ਦੇਣਾ ਚਾਹੁੰਦਾ ਕਿ ਬੱਝੇ ਕੁੱਤੇ ਸ਼ਿਕਾਰ ਨਹੀਂ ਲੱਗਦੇ। ਜਦੋਂ ਤੁਸੀਂ ਜਿਨ੍ਹਾਂ ਨੇ ਜਿਹੜੇ ਕੁੱਤੇ ਸ਼ਿਕਾਰੀ ਹੁੰਦੇ ਨੇ ਉਹਨਾਂ ਦੀ ਟ੍ਰੇਨਿੰਗ ਹੀ ਹੋਰ ਹੁੰਦੀ, ਜਿਹਨਾਂ ਨੂੰ ਤੁਸੀਂ ਬੰਨਿਆ ਹੁੰਦਾ ਹੈ, ਉਹ ਸੰਗਲ ਪਾਈ ਹੁੰਦੀ ਹੈ, ਮੁੜ ਕੇ ਉਹਨਾਂ ਨੂੰ ਤੁਸੀਂ ਸ਼ਿਕਾਰ ਤੇ ਨਹੀਂ ਲਾ ਸਕਦੇ। ਔਰ ਮੈਨੂੰ ਇਹ ਰੀਅਲਾਈਜੇਸ਼ਨ ਹੋ ਰਹੀ ਹੈ, ਬੇਸ਼ੱਕ ਮੇਰੇ ਲਫ਼ਜ਼ ਸਖਤ ਨੇ, 200 ਮਿਲੀਅਨ ਮੁਸਲਮਾਨ ਭਾਰਤ ਦੇ ਵਿੱਚ ਕਿਸ ਹਾਲ 'ਚ ਜੀ ਰਹੇ ਨੇ। ਬਿਲਕੁਲ। ਔਰ ਦੁਨੀਆ ਦੀ ਸੈਕੰਡ ਜਾਂ ਥਰਡ ਵੱਡੀ ਮੁਸਲਿਮ ਪਾਪੂਲੇਸ਼ਨ ਹੈ। ਫਿਰ ਤੁਸੀਂ ਕਸ਼ਮੀਰ ਦੇ ਵਿੱਚ ਜੋ 5 ਅਗਸਤ 2019 ਤੋਂ ਲੈ ਕੇ ਪਿਛਲੇ 15 ਮਹੀਨਿਆਂ ਦੇ ਵਿੱਚ ਜੋ ਹੋਇਆ, ਹੋ ਤਾਂ ਉੱਥੇ 72 ਸਾਲ ਤੋਂ ਹੀ ਰਿਹਾ ਔਰ 1.5 ਲੱਖ ਦੇ ਕਰੀਬ ਕਸ਼ਮੀਰੀ ਮਾਰੇ ਜਾ ਚੁੱਕੇ ਨੇ। ਅੱਜ ਵੀ ਹਜ਼ਾਰਾਂ ਜਿਹੜੇ ਨੇ ਉਹ ਜੇਲ੍ਹਾਂ 'ਚ ਬੰਦ ਨੇ ਔਰ ਬੱਚੀਆਂ ਦੀ ਬੇਹਰਮਤੀ ਹੁੰਦੀ ਹੈ। ਇਹ ਸਾਰੇ ਮੁਸਲਮਾਨ, ਇਸਲਾਮ 'ਚ ਯਕੀਨ ਰੱਖਣ ਵਾਲੇ। ਔਰ ਜਦੋਂ ਅਸੀਂ ਜਮਾਤ ਦੀ ਗੱਲ ਕਰਦੇ ਹਾਂ ਇਸਲਾਮ 'ਚ, ਜਿੱਥੇ ਰੱਬ ਦੀ ਇਬਾਦਤ ਇਹ ਤੁਹਾਡੀ ਜ਼ਿੰਦਗੀ ਦਾ ਪਹਿਲਾ ਉਦੇਸ਼ ਹੈ ਜਾਂ ਉਹ ਤੁਹਾਡਾ ਮਕਸਦ ਹੈ, ਉੱਥੇ ਉਸ ਦੇ ਲਈ ਜਮਾਤ ਜਾਂ ਜਿਸ ਨੂੰ ਅਸੀਂ ਬਰਾਦਰਨ ਕਹਿੰਦੇ ਹਾਂ ਕਿ ਜੀ ਭਾਈ ਇਹ ਸਾਡੇ ਬਰਾਦਰ ਨੇ। ਔਰ ਇਹੀ ਕਨਸੈਪਟ ਸਿੱਖੀ 'ਚ ਵੀ ਹੈ। ਜਮਾਤ ਦਾ ਕਨਸੈਪਟ ਖਾਲਸਾ ਪੰਥ ਟੂਗੈਦਰਨੈਸ ਹੈ, ਜਮਾਤ ਹੈ। ਔਰ ਇਸ ਦੇ ਵਿੱਚ ਹੀ ਅਸੀਂ ਸਮਝਦੇ ਹਾਂ ਵੀ ਕਰਾਮਾਤ ਵੀ ਕਿਹਾ ਜਾਂਦਾ ਹੈ ਕਿ ਜਮਾਤ 'ਚ ਕਰਾਮਾਤ ਹੈ। ਹੁਣ ਇੱਕ ਪਾਸੇ ਤੁਹਾਡੇ ਆਪਣੇ ਜਮਾਤੀ, ਆਪਣੇ ਮਜ਼ਹਬੀ ਬਰਾਦਰਾਨ ਉਹ ਸਫ਼ਰ ਕਰ ਰਹੇ ਹੋਣ, ਉਹਨਾਂ ਦੇ ਹੱਥਾਂ 'ਚ ਜਿਨ੍ਹਾਂ ਨੇ ਮਿੱਥਿਆ ਹੋਏ ਕਿ ਵੀ ਉਹਨਾਂ ਨੂੰ ਹਿੰਦੂ ਬਣਾ ਕੇ ਛੱਡਣਾ, ਤੇ ਤੁਹਾਡੇ ਕੋਲ ਜਿੱਥੇ ਤੁਸੀਂ ਮੱਕਾ ਮਦੀਨਾ ਦੇ ਹਾਫਿਜ਼ ਹੋ, ਜਿੱਥੇ ਤੁਹਾਡੇ ਕੋਲ ਜਿਹੜਾ ਉਹ ਯੈਲੋ ਗੋਲਡ ਹੈ, ਰੱਬ ਨੇ ਤੁਹਾਨੂੰ, ਅੱਲਾਹ ਤਾਲਾ ਨੇ ਉਸ ਤੇਲ ਦੀ ਦੌਲਤ ਨਾਲ ਨਵਾਜਿਆ ਕਿ ਤੁਸੀਂ ਆਪਣੇ ਲੋਕਾਂ ਦੀ ਭੁੱਖ ਨੰਗ ਵੀ ਕੱਢੋ, ਦੁਨੀਆ ਦੇ ਵਿੱਚ ਜਿਹੜਾ ਇਸ ਨੂੰ ਇਨਸਾਨੀਅਤ ਦੇ ਲਈ ਔਰ ਆਪਣੇ ਲੋਕਾਂ ਦੇ ਲਈ ਵਰਤੋ। ਪਰ ਕਿਉਂ ਜਿਹਾ ਲਾਈਫ ਸਟਾਈਲ ਉਹਨਾਂ ਦਾ ਹੈ। ਔਰ ਹੁਣ ਕਿਵੇਂ ਉਹਨਾਂ ਨੇ ਫਲਸਤੀਨੀਆਂ ਨੂੰ ਅਬੰਡਨ ਕੀਤਾ। ਫਲਸਤੀਨ ਤਾਂ ਉਹਨਾਂ ਦੇ ਆਪਣਾ, ਔਰ ਕਿਵੇਂ ਆਊਟ ਆਫ ਦਾ ਵੇ ਜਾ ਕੇ ਸਾਊਦੀ ਅਰੇਬੀਆ ਔਰ UAE ਨੇ ਇਜ਼ਰਾਈਲ ਦੇ ਨਾਲ ਸੰਬੰਧ ਸਥਾਪਿਤ ਕੀਤੇ, ਰਿਲੇਸ਼ਨਸ ਬਣਾਏ। ਔਰ ਕਿਵੇਂ ਈਵਨ ਅਮਰੀਕਾ ਦੇ ਕਹਿਣ ਤੇ ਇਹਨਾਂ ਦੇ ਇੰਟਰਸਟ ਈਰਾਨ ਦੇ ਖਿਲਾਫ ਵੀ ਭੁਗਤਣ ਨੂੰ ਤਿਆਰ ਹੁੰਦੇ ਨੇ ਹਮੇਸ਼ਾ ਹੀ। ਔਰ ਹੁਣ ਵੀ ਮਤਲਬ ਇਹ ਕਿਹਾ ਕਿ ਜੀ ਜੇ ਉਹਨਾਂ ਨੇ ਕੋਈ ਕਰਨਾ ਸਮਝੌਤਾ ਸਾਨੂੰ ਵੀ ਭਰੋਸੇ 'ਚ ਲਓ। ਉਹਨੇ ਈਰਾਨ ਵਾਲਿਆਂ ਨੇ ਕਿਹਾ ਵੀ ਸ਼ਰਮ ਕਰੋ, ਇਹ ਗੱਲ ਕਹਿ ਕੇ ਆਪਣਾ ਹੇਠੀ ਨਾ ਕਰਵਾਓ। ਹੁਣ ਇਹ ਤਾਂ ਸਮਝ ਆ ਸਕਦਾ ਉਹਨਾਂ ਦੀ ਰੀਜਨਲ ਰਾਈਵਲਰੀ ਹੈ, ਲੇਕਿਨ ਇੱਥੇ ਕੀ ਹੈ ਕਿ ਵੀ ਅੱਜ ਉਹਨਾਂ ਨੂੰ ਨਾ ਫਲਸਤੀਨੀ ਨਜ਼ਰ ਆਉਂਦੇ ਨੇ, ਨਾ ਉਹਨਾਂ ਨੂੰ ਭਾਰਤ ਦੇ ਵਿੱਚ ਮੁਸਲਮਾਨ 200 ਮਿਲੀਅਨ ਨਜ਼ਰ ਆਉਂਦਾ ਹੈ, ਨਾ ਕਸ਼ਮੀਰੀ ਨਜ਼ਰ ਆਉਂਦੇ ਨੇ। ਔਰ ਇਹ ਖਬਰ ਆਪਣੇ ਆਪ 'ਚ ਦੱਸਦੀ ਹੈ ਕਿ ਕਿਸ ਹੱਦ ਤੱਕ ਜਾ ਕੇ ਇਹ ਬੇਗੈਰਤ ਹੋ ਚੁੱਕੇ ਨੇ। ਪਹਿਲੀ ਵਾਰ ਹੈ ਪਿਛਲੇ 72 ਸਾਲ ਦੀ ਭਾਰਤ ਦੀ ਹਿਸਟਰੀ 'ਚ ਕਿ ਕੋਈ ਭਾਰਤ ਦਾ ਫੌਜੀ ਚੀਫ, ਹੁਣ ਨਰਵਾਣੇ ਹੈ, ਉਹ ਆਲਰੇਡੀ ਅੱਜ 6 ਰੋਜ਼ਾ ਦੌਰੇ ਦੇ ਉੱਤੇ UAE ਔਰ ਸਾਊਦੀ ਅਰੇਬੀਆ ਲਈ ਰਵਾਨਾ ਹੋ ਚੁੱਕਾ ਹੈ। ਉੱਥੇ ਕੋਈ ਉਹ ਹਜ ਕਰਨ ਨਹੀਂ ਚੱਲਿਆ। ਉਹ ਜ਼ਾਹਰ ਹੈ ਕਿ ਭਾਈ ਉਹਨਾਂ ਦਾ ਮਕਸਦ ਜਿਹੜਾ ਫਿਊਚਰ 'ਚ ਵੀ ਡੀਲਸ ਬਣਾਉਣੇ, ਡਿਫੈਂਸ ਨਾਲ ਰਿਲੇਟਡ। ਔਰ ਮੈਂ ਇਹਨਾਂ ਦੀ ਨਿਊਜ਼ ਏਜੰਸੀ ਦੇ ਹਵਾਲੇ ਨਾਲ ਇਹ ਖਬਰ ਦੱਸਦੇ ਹਾਂ ਕਿ ਵੀ ਇਹ ਆਪਣੇ ਆਪ ਦੇ ਵਿੱਚ ਪਹਿਲੀ ਡੈਸਟੀਨੇਸ਼ਨ ਉਹਦੀ ਯੂਨਾਈਟਿਡ ਅਰਬ ਐਮਿਰੇਟਸ ਹੈ
ਇਹਦੀ ਨਰਵਾਣੇ ਦੀ, where he will meet senior military officials and discuss avenues for enhancing bilateral defense cooperation। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਹ ਜਿਹੜੀ ਬਾਈਲੇਟਰਲ ਹੈ ਇਹਦਾ ਕੀ ਮਤਲਬ ਹੈ ਕਿ ਕਿਸ ਹੱਦ ਤੱਕ ਇਹ ਚਲੇ ਗਏ ਨੇ। ਫਿਰ ਉਹਨਾਂ ਨੇ ਜਿਹੜਾ he will take forward the excellent defense cooperation between Kingdom of Saudi Arabia and India through multiple meetings with senior functionaries of security establishment and exchange views on various defense related issues। ਹੁਣ ਇਹ ਡਿਫੈਂਸ UAE ਜਾਂ ਸਾਊਦੀ ਅਰੇਬੀਆ ਨੂੰ ਪਾਕਿਸਤਾਨ ਤੇ ਟਰਸਟ ਨਹੀਂ ਹੈ ਜਾਂ ਕੋਈ ਹੋਰ ਇਸਲਾਮਿਕ ਮੁਲਕ ਤੇ ਨਹੀਂ ਹੈ, ਟਰਕੀ ਨਾਲ ਤਾਂ ਵੈਸੇ ਹੀ ਜਿਹੜਾ ਉਹ ਇੱਟ ਘੜੇ ਦਾ ਵੈਰ ਹੈ ਜਾਂ ਇੱਟ ਕੁੱਤੇ ਦਾ ਵੈਰ ਹੈ। ਔਰ ਇਹਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਜਨਰਲ ਨਰਵਾਣੇ would visit headquarters of Royal Saudi Land Force, the Joint Force Command Headquarters and King Abdul Aziz Military Academy। ਸੋ ਸਾਰੇ ਡਿਫੈਂਸ ਅਦਾਰੇ ਜਾਂ ਜਿਨ੍ਹਾਂ ਦੇ ਵਿੱਚ ਤੁਹਾਡਾ ਜਿੱਥੇ ਜਿਹਨੂੰ ਤੁਸੀਂ ਸਿਕਰੇਟਿਵ ਵੀ ਹੁੰਦਾ ਪਾਰਟ ਉਹ ਵੀ ਸਾਰੇ ਖੋਲ ਦਿੱਤੇ ਨੇ। ਸਾਊਦੀ ਅਰੇਬੀਆ ਦੀ ਨੈਸ਼ਨਲ ਡਿਫੈਂਸ ਯੂਨੀਵਰਸਿਟੀ 'ਚ ਵੀ ਜਾਏਗਾ, ਸਟੂਡੈਂਟਸ ਨੂੰ ਐਡਰੈਸ ਕਰੇਗਾ। ਇੱਕ ਹਿੰਦੂ ਜਨਰਲ ਜਾ ਕੇ ਉੱਥੇ ਇਸਲਾਮ ਦੇ ਬਲੀਵਰਸ ਨੂੰ ਦੱਸੇਗਾ ਕਿ ਜੀ ਇਹ ਲੜਾਈ ਕੀ ਹੁੰਦੀ ਹੈ, ਲੜਨਾ ਕਿਵੇਂ ਹੈ, ਔਰ ਕਿੱਥੇ ਵੀ ਤੁਸੀਂ ਇੰਨੇ ਬੇਗੈਰਤ ਹੋ ਗਏ ਹੋ, ਝੰਡੇ 'ਚ ਵੀ ਤੁਹਾਡੇ ਸੌਰਡ ਹੈ, ਮੱਕਾ ਮਦੀਨੇ ਦੇ ਤੁਸੀਂ ਹਾਫਿਜ਼ ਹੋ, ਤੁਹਾਨੂੰ ਆਪਣੇ ਲੋਕ ਭੁੱਲੇ ਹੋਏ ਨੇ। ਦੈਨ ਜਿਹੜਾ ਉਹਨਾਂ ਨੇ ਕਿਹਾ ਜੀ ਕਿ ਸਾਊਦੀ ਅਰੇਬੀਆ ਇਜ਼ ਕੀਨ to collaborate with India on joint production of defense equipment। ਹੁਣ ਸਾਂਝੇ ਹਥਿਆਰ ਵੀ ਬਣਾਉਣਗੇ ਤੇ ਨਾਲ ਦੀ ਨਾਲ ਗੱਲ ਤੀਸਰੇ ਮੁਲਕ ਦੀ ਵੀ ਕਰ ਲਈਏ ਕਿ ਭਾਈ ਹੁਣ ਉਹ ਵੀ ਕਤਰ ਵਾਲਿਆਂ ਨੂੰ ਵੀ ਲੱਗਦਾ ਕਿ ਉਹ ਤਾਏ ਦੀ ਧੀ ਚੱਲੀ ਮੈਂ ਕਿਉਂ ਰਵਾਂ ਇਕੱਲੀ। ਤੇ PM ਮੋਦੀ ਸਪੀਕਸ ਟੂ ਕਤਰ ਅਮੀਰ ਔਨ ਕ੍ਰੀਏਟਿੰਗ ਟਾਸਕ ਫੋਰਸ ਟੂ ਫੈਸਿਲਿਟੇਟ ਇਨਵੈਸਟਮੈਂਟਸ। ਹੁਣ ਉਹਨਾਂ ਨੇ ਕਤਰ ਦੇ ਵਿੱਚ ਇਨਵੈਸਟ ਇੰਡੀਆ ਨੇ ਨਹੀਂ ਕਰਨਾ ਹੈ, ਉਹਨਾਂ ਨੇ ਜਾ ਕੇ ਇੰਡੀਆ 'ਚ ਕਰਨਾ ਹੈ। ਔਰ ਪ੍ਰਾਈਮ ਮਿਨਿਸਟਰ ਮੋਦੀ ਐਂਡ ਕਤਰ's ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ, ਨਾਂ ਤਾਂ ਬਹੁਤ ਵੱਡਾ ਰੱਖਿਆ, ਔਨ ਟਿਊਜ਼ਡੇ ਵਾਊਡ ਟੂ ਬੂਸਟ bilateral cooperation in the fields of investment flows and energy security, and decided to create a special task force to further facilitate investments by the Gulf country into India। ਪੈਸੇ ਹੁਣ ਉਹਨਾਂ ਦਾ ਪੈਸਾ ਉਹ ਆਪਣੇ ਬਰਾਦਰ ਮੁਲਕਾਂ 'ਚ ਨਹੀਂ ਹੈ। ਇਹਨਾਂ ਨੂੰ ਪੁੱਛੋ ਕਿ ਭਾਈ ਤੁਸੀਂ ਜਿਹੜਾ ਇਹ ਹੁਣ ਇੰਡੀਆ ਨੂੰ ਪ੍ਰੋਸਪਰ ਕਰਨਾ ਹੈ, ਔਰ ਸਿਰਫ ਇਹ ਵੱਡੇ ਸਾਹਿਬ ਇੱਥੇ ਬੈਠੇ ਨੇ ਜਿਹੜੇ ਵਾਸ਼ਿੰਗਟਨ ਜਾਂ ਅੰਕਲ ਸੈਮ, ਇਹ ਉਹ ਕਰਦੇ ਨੇ ਤੇ ਇੱਧਰ ਉੱਧਰ ਫਿਰ ਉਹ ਸਾਰੇ ਤੁਰ ਪੈਂਦੇ ਨੇ। ਹਾਲਾਂ ਪਿਛਲੇ ਕੁਝ ਪੀਰੀਅਡ 'ਚ ਲੱਗਦਾ ਸੀ ਜੀ ਕਤਰ ਦੋਹਾ ਹੈ, ਦੋਹਾ ਦੇ ਵਿੱਚ ਦੇਖੋ ਤਾਲਿਬਾਨ ਨਾਲ ਵੀ ਗੱਲਬਾਤ ਹੋ ਰਹੀ ਹੈ, ਉਹ ਵੀ ਪਾਰਟ ਹੈ। ਫਿਰ ਇਹ ਸਾਰੇ ਦੇ ਨਾਲ ਜੁੜਿਆ ਹੋਇਆ ਅਲ ਜਜ਼ੀਰਾ ਦੀ ਗੱਲ ਹੁੰਦੀ ਹੈ, ਦੂਸਰੇ ਦੀ ਹੁੰਦੀ ਹੈ, ਪਰ ਇਹ ਹੈ ਕਿ ਵੀ ਇਹ ਆਂਡਾ ਕਿਤੇ ਕੁੜ ਕਿਤੇ। ਔਰ ਇਨ a telephonic conversation Mr. Modi conveyed his felicitations to Qatar Emir for the forthcoming National Day of Qatar। ਉਹਨਾਂ ਨੂੰ ਵਧਾਈਆਂ ਦੇ ਰਿਹਾ ਜੀ ਤੁਹਾਡਾ ਨੈਸ਼ਨਲ ਡੇ ਆ ਗਿਆ। ਔਰ ਉਹਨੇ ਜਿਹੜਾ ਐਂਥੂਸੀਆਜ਼ਮ ਕਿਹਾ ਜੀ ਇੰਡੀਅਨ ਕਮਿਊਨਿਟੀ ਜਿਵੇਂ ਸਾਡਾ ਕਰਦੀ ਹੈ, ਔਰ ਪਿੱਛੇ ਦੀਵਾਲੀ ਸੀ ਉਦੋਂ ਅਮੀਰ ਨੇ ਉਹਨੂੰ ਵੀ ਮੁਬਾਰਕ ਦਿੱਤੀ ਕਿ ਦੀਵਾਲੀ ਮੁਬਾਰਕ। Or the two leaders discussed robust cooperation between both countries in the fields of investment flows and energy security, and reviewed recent positive developments in this regard। और ये सारा जिहड़ी है उन्होंने एक कतर इन्वेस्टमेंट अथॉरिटी बनाई है, वो हुण कतरी इन्वेस्टमेंट जिहड़ी है एंटायर एनर्जी वैल्यू चेन इन इंडिया उस दे उत्ते काम करेगी। सो मैनू मेरी बहुत वार ਹੁੰਦਾ ਕਿ ਮੈਂ ਅਵੋਇਡ ਕਰਾਂ, ਪਰ ਮੇਰੇ ਤੋਂ ਫਿਰ ਜਜ਼ਬਾਤ ਕਿਉਂਕਿ ਦੇਖੋ ਤੁਸੀਂ ਜਦੋਂ ਮੈਂ ਫਲਸਤੀਨੀਆਂ ਦੀ ਗੱਲ ਕਰਦਾ ਜਾਂ ਕਸ਼ਮੀਰੀਆਂ ਦੀ ਕਰਦਾ ਜਾਂ ਮੁਸਲਮਾਨਾਂ ਦੀ ਕਰਦਾ ਜਾਂ ਦੁਨੀਆ ਦੇ, ਇਹ ਐਮਪੈਥੀ ਹੁੰਦੀ ਹੈ। ਜਦੋਂ ਤੁਸੀਂ ਆਪ ਸਫਰ ਕਰ ਰਹੇ ਹੁੰਦੇ ਹੋ, ਜ਼ੁਲਮ ਦਾ ਸ਼ਿਕਾਰ ਹੁੰਦੇ ਹੋ, ਤੇ ਜਿਹੜੇ ਦੂਸਰੇ ਮਜ਼ਹਬ ਕੋਈ ਵੀ ਹੋਏ, ਔਰ ਤੁਹਾਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਇਹ ਕਿਵੇਂ ਧਨ ਦੌਲਤ ਦੇ ਨਸ਼ੇ 'ਚ ਅੰਨੇ ਲੋਕ, ਇਹਨਾਂ ਨੂੰ ਰੱਬ ਭੁੱਲ ਜਾਂਦਾ ਹੈ, ਇਹਨਾਂ ਨੂੰ ਕੋਈ ਨਜ਼ਰ ਨਹੀਂ ਆਉਂਦਾ ਕਿ ਇਹਨਾਂ ਦੇ ਫਰਜ਼ ਕੀ ਨੇ, ਤੇ ਚੋਗੇ ਤੁਸੀਂ ਮਜ਼ਹਬ ਦੇ ਪਾਏ ਹੋਏ ਨੇ, ਲਬਾਦੇ ਨਾਲ ਆਪਣੇ ਆਪ ਨੂੰ ਬੜੇ ਮਜ਼ਹਬੀ ਸ਼ੋਅ ਕਰਦੇ ਹੋ। ਇਹ ਨਹੀਂ ਹੈ ਠੀਕ। ਔਰ ਮੈਂ ਸਮਝਦਾ ਕਿ ਵੀ ਇਹ ਇੱਕ ਡਾਊਨਫਾਲ ਹੁੰਦਾ ਹੈ ਕਿਸੇ ਵੀ ਸਿਸਟਮ ਦਾ, ਕਿਸੇ ਵੀ ਰਜੀਮ ਦਾ,
ਜਦੋਂ ਕਿ ਉਹ ਮਜ਼ਹਬੀ ਔਰ اخلاقی ਕਦਰਾਂ ਕੀਮਤਾਂ ਵੱਲ ਪਿੱਠ ਕਰ ਲੈਂਦੇ ਨੇ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤਨੇ ਜਾਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।